ਭਾਰਤ ਦੇ ਵਿੱਚ ਇਹਨਾਂ ਨਫ਼ਰਤ ਦੇ ਵਣਜਾਰਿਆਂ ਨੇ ਜਿਹੜੇ 40-45 ਲੱਖ ਲੋਕ ਮਰੇ ਉਹ ਵੀ ਅਣਗੌਲਿਆਂ ਕੀਤੇ। ਝੂਠ ਦਾ ਲੈਵਲ ਇੱਥੋਂ ਤੱਕ ਕਿ ਸੈਂਟਰ ਗਵਰਨਮੈਂਟ ਦੇ ਵਿੱਚ ਉਹਨਾਂ ਦਾ ਹੈਲਥ ਮਿਨਿਸਟਰ ਖਲੋ ਕੇ ਕਹਿ ਰਿਹਾ ਹੈ ਕਿ ਸਾਡੇ ਕੋਲ ਕੋਈ ਡੇਟਾ ਨਹੀਂ ਆਇਆ ਸਟੇਟਾਂ ਤੋਂ ਕਿ ਇੱਕ ਵੀ ਬੰਦਾ ਜਿਹੜਾ ਉਹ ਆਕਸੀਜਨ ਦੀ ਕਮੀ ਨਾਲ ਮਰਿਆ ਹੋਇਆ। ਜਦੋਂ ਤੁਸੀਂ ਝੂਠ ਹੀ ਬੋਲਣਾ ਹੈ, ਲੱਖਾਂ ਡੈੱਡ ਬਾਡੀ ਜਿਹੜੀਆਂ ਨੇ ਉਹ ਖੁਰਦ-ਬੁਰਦ ਵਾਂਗ ਉਹਨਾਂ ਦੀ ਹੋਂਦ ਹੀ ਮਿਟਾ ਦਿੱਤੀ ਗਈ ਕਿ ਉਹ ਮਰੇ ਹੀ ਨਹੀਂ ਨੇ, ਐਗਜ਼ਿਸਟ ਹੀ ਨਹੀਂ ਕਰਦੇ ਸੀ। ਮਕਸਦ ਉਹਨਾਂ ਦਾ ਇਹ ਹੈ ਕਿ ਮੁਸਲਮਾਨਾਂ ਨੂੰ ਭਾਰਤ ਦੇ ਵਿੱਚ ਆਪਣਾ ਮਜ਼ਹਬ ਵੀ ਪ੍ਰੈਕਟਿਸ ਨਹੀਂ ਕਰਨ ਦੇਣਾ ਚਾਹੁੰਦੇ। ਭਾਈ ਇਹ ਜਿਹੜੇ ਨਾਦਾਨ ਮੁਸਲਮਾਨ ਨੇ ਭਾਰਤ ਦੇ, ਇਹ ਸਮਝਦੇ ਨੇ ਕਿ ਵੀ ਜੇ ਇੱਥੇ ਨਮਾਜ਼ ਦੀ ਇਜਾਜ਼ਤ ਹੈ ਤੇ ਇਹ ਆਜ਼ਾਦੀ ਹੈ। ਇਹ ਤਾਂ ਹੁਣ ਤਾਂ ਇਹ ਹੈ ਵੀ ਉਹ ਨਮਾਜ਼ ਦੀ ਵੀ ਇਜਾਜ਼ਤ ਉਹਨਾਂ ਨੇ ਖੋਹ ਲਈ। ਆਜ਼ਾਦੀ ਤਾਂ ਪਹਿਲਾਂ ਹੀ ਨਹੀਂ ਸੀ ਕਿ ਭਾਈ ਜਿੱਥੇ ਉਹ ਨਮਾਜ਼ ਪੜ੍ਹਦੇ ਨੇ ਉਹਨਾਂ ਨੇ ਵੀਰਵਾਰ ਇੱਕ ਦਿਨ ਪਹਿਲਾਂ ਆ ਕੇ ਉੱਥੇ ਗੋਹੇ ਦੀਆਂ ਪਾਥੀਆਂ ਖਿਲਾਰ ਦਿੱਤੀਆਂ ਕਿ ਨਹੀਂ ਕਰ ਸਕਦੇ। ਫਿਰ ਕੁਝ ਥਾਵਾਂ ਤੇ ਹੁਣ ਇਹ ਹੋਇਆ ਕਿ ਉੱਥੇ ਉਹਨਾਂ ਨੇ ਵਾਲੀਬਾਲ ਦਾ ਨੈਟ ਲਾ ਕੇ ਉਸ ਖੁੱਲੀ ਥਾਂ ਜਿੱਥੇ ਉਹਨਾਂ ਨੇ ਪੜ੍ਹਨਾ ਸੀ ਉਹ ਆ ਕੇ ਉਹਨਾਂ ਨੇ ਵਾਲੀਬਾਲ ਖੇਲਣਾ ਸ਼ੁਰੂ ਕਰਤਾ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਵੀ ਕਿਹਾ ਕਿ ਜੀ ਕਿਉਂਕਿ ਵਿਰੋਧਤਾ ਹੋ ਰਹੀ ਹੈ ਤੇ ਜਿਹੜੀ ਅਸੀਂ ਪਰਮਿਸ਼ਨ 8 ਡੈਜ਼ਿਗਨੇਟਿਡ ਏਰੀਆਜ਼ ਦੀ ਦਿੱਤੀ ਸੀ ਨਮਾਜ਼ ਪੜ੍ਹਨ ਦੀ, ਅਸੀਂ ਉਹ ਵਾਪਸ ਲੈ ਰਹੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਨਫ਼ਰਤ ਦਾ ਹਿੰਦੂਤਵੀ ਜਿਹੜਾ ਜ਼ਹਿਰ ਹੈ ਉਹ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਸੋ ਦਿੱਲੀ ਨਾਲ ਲੱਗਦੇ ਗੁੜਗਾਵਾਂ ਸ਼ਹਿਰ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਮੁਸਲਮਾਨਾਂ ਨੂੰ ਖੁੱਲੀਆਂ ਥਾਵਾਂ ਤੇ ਜੁਮੇ ਦੀ ਨਮਾਜ਼ ਅਦਾ ਕਰਨ ਤੋਂ ਹਿੰਦੂਤਵੀਆਂ ਵੱਲੋਂ ਜਿਹੜਾ ਰੋਕਿਆ ਜਾ ਰਿਹਾ ਹੈ। ਕਈ ਥਾਵਾਂ ਤੇ ਨਮਾਜ਼ ਪੜ੍ਹਦੇ ਮੁਸਲਮਾਨਾਂ ਤੇ ਹਮਲੇ ਵੀ ਕੀਤੇ ਗਏ। ਸੋ ਹਰਿਆਣੇ ਦੀ ਖੱਟੜ ਸਰਕਾਰ ਨੇ ਵੀ ਮੁਸਲਮਾਨਾਂ ਦੇ ਨਮਾਜ਼ ਪੜ੍ਹਨ ਤੇ ਪਾਬੰਦੀ ਲਗਾ ਦਿੱਤੀ ਹੈ। ਸੋ ਮੀਡੀਆ ਰਿਪੋਰਟ ਅਨੁਸਾਰ ਗੁੜਗਾਵਾਂ ਦੇ ਸਦਰ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਮੁਸਲਮਾਨਾਂ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਗੁਰਦੁਆਰਾ ਸਾਹਿਬ ਦੇ ਖੁੱਲੇ ਅਹਾਤੇ ਵਿੱਚ ਸ਼ੁੱਕਰਵਾਰ ਯਾਨੀ ਕਿ ਜੁਮੇ ਦੀ ਨਮਾਜ਼ ਜਿਹੜੀ ਅਦਾ ਕਰ ਸਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਜਿਹੜਾ ਰੇਡੀਓ ਪ੍ਰੋਗਰਾਮ ਪਿਛਲੇ 25 ਸਾਲ ਤੋਂ ਜਿਹਦੇ ਤੇ ਅੱਜ ਦੀ ਆਵਾਜ਼ ਤੇ ਮੈਂ ਆਪਣੀ ਟਾਕ ਦਿੰਦਾ ਆਲਮੋਸਟ 1 ਘੰਟੇ ਦੀ ਜੀ, ਉਹਦੇ 'ਚ ਵੀ ਗੱਲਬਾਤ ਕਰਦੇ ਹਾਂ। ਮੈਂ ਇਹ ਕਿਹਾ ਸੀ ਕਿ ਵੀ ਬੇਸ਼ੱਕ ਵਰਾ 2020 ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਹੀਂ ਮਨਾਇਆ ਜਾ ਸਕਿਆ ਕੋਵਿਡ ਦੇ ਚਲਦਿਆਂ, ਪਰ ਜਿਹੜੀਆਂ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਹੁਣ ਸਿੱਖ ਯਾਤਰੂ ਜਿਹੜੇ ਗਏ ਨੇ ਉਹ ਅੱਡ-ਅੱਡ ਗੁਰਦੁਆਰਾ ਸਾਹਿਬ 'ਚ ਜਾਣਗੇ, ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਐਮਨਾਬਾਦ ਔਰ ਗੁਰਦੁਆਰਾ ਖਰਾ ਸੌਦਾ ਜਿਹਨੂੰ ਅਸੀਂ ਸੱਚਾ ਸੌਦਾ ਕਹਿੰਦੇ ਹਾਂ, ਔਰ ਸ਼ੇਖੂਪੁਰਾ, ਔਰ ਇਹ ਸਾਰੇ ਤੇ ਇਸ ਵਰੇ ਦੇ ਵਿੱਚ ਔਰ ਸੱਚੇ ਸੌਦੇ ਦਾ ਜਿਹੜਾ ਮੈਸੇਜ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਲੋੜਵੰਦ ਜਿਹੜੇ ਭੁੱਖੇ ਬੈਠੇ ਹੋਏ ਰੱਬ ਦੇ ਬੰਦੇ ਸੀ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਔਰ ਆਪਣੇ ਪਿਤਾ ਦਾ ਗੁੱਸਾ ਵੀ ਸਹਿਆ। ਔਰ ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਤਾਂ ਪਿਤਾ ਜੀ ਕਿਹਾ ਸੀ ਕਿ ਖਰਾ ਸੌਦਾ ਕਰਨਾ ਹੈ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਹੋਰ ਕਿਹੜਾ ਸੌਦਾ ਚੰਗਾ ਜਾਂ ਸੱਚਾ ਹੋ ਸਕਦਾ। ਸੋ ਮੈਂ ਕਿਹਾ ਵੀ ਬੇਸ਼ੱਕ ਨਵੰਬਰ 2020 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਹੀਂ ਮਨਾਇਆ ਜਾ ਸਕਿਆ, ਪਰ ਗੁਰੂ ਨਾਨਕ ਦੇ ਸਿੱਖ ਦੁਨੀਆ ਭਰ ਦੇ ਵਿੱਚ ਨਿਕਲੇ। ਹਰ ਇੱਕ ਨੇ ਆਪਣੇ ਤੌਰ ਤੇ ਦੇਖਿਆ ਸਾਡੇ ਗੁਰਦੁਆਰੇ ਉਹ ਅੱਡੇ ਬਣ ਗਏ ਲੰਗਰ ਦੇ, ਹਰ ਲੋੜ ਦੇ। ਈਵਨ ਭਾਰਤ ਦੇ ਵਿੱਚ ਜਿੱਥੇ ਸਰਕਾਰ ਫੇਲ ਹੋਈ, ਲੋਕ ਆਕਸੀਜਨ ਦੀ ਕਮੀ ਨਾਲ ਮਰ ਰਹੇ ਸੀ, ਡਿਕਸ਼ਨਰੀ 'ਚ ਇੱਕ ਨਵਾਂ ਲਫ਼ਜ਼ ਐਡ ਹੋਇਆ ਆਕਸੀਜਨ ਲੰਗਰ। ਔਰ ਹਰ ਥਾਂ ਦੇ ਉੱਤੇ ਡੈਡ ਬਾਡੀਜ਼ ਨੂੰ ਜਿਹੜਾ ਕ੍ਰੀਮੇਟ ਕਰਨਾ, ਉਹਨਾਂ ਨੂੰ ਉੱਤੋਂ ਘਰਾਂ 'ਚੋਂ ਜਦੋਂ ਕਿ ਰਿਸ਼ਤੇਦਾਰ ਔਰ ਦੂਸਰੇ ਛੱਡ ਕੇ ਦੌੜ ਗਏ। ਹੁਣ ਇਹ ਸੀ ਜਿਹੜਾ ਕਿ ਜੇ ਸੱਚਮੁੱਚ ਮਜ਼ਹਬ ਨੂੰ ਜਾਂ ਕਿਸੇ ਵੀ ਧਰਮ ਦੀਆਂ ਟੀਚਿੰਗਸ ਨੂੰ ਦੇਖਣਾ ਹੋਏ ਤੇ ਉਹ ਤਾਂ ਉਹਦੇ ਫਾਲੋਅਰਸ ਦੇ ਅੰਦਰ ਹੁੰਦੀ ਹੈ ਕਿ ਵੀ ਉਹ ਕੀ ਕਰਦੇ ਨੇ। ਔਰ ਖਾਸ ਤੌਰ ਤੇ ਜਦੋਂ ਇਨਸਾਨੀ ਮੁਹੱਬਤ ਦੀ ਗੱਲ ਆਉਂਦੀ ਹੈ, ਆਪੋ ਆਪਣੇ ਮਜ਼ਹਬ ਦੇ ਲੋਕਾਂ ਨੂੰ ਪ੍ਰੋਟੈਕਟ ਕਰਨਾ ਜਾਂ ਉਹਨਾਂ ਦੀ ਮਦਦ ਕਰਨੀ ਚੰਗੀ ਗੱਲ ਹੈ, ਲੇਕਿਨ ਮਜ਼ਹਬ ਤਾਂ ਇਹੀ ਸਿਖਾਉਂਦਾ ਹੈ ਕਿ ਤੁਸੀਂ ਇਨਸਾਨੀਅਤ ਤੋਂ ਵੱਡਾ ਕਿਹੜਾ ਮਜ਼ਹਬ ਹੋ ਸਕਦਾ। ਮਜ਼ਹਬ ਤੁਹਾਨੂੰ ਇਨਸਾਨੀਅਤ ਦੇ ਨੇੜੇ ਕਰਦਾ। ਜਿਹੜੇ ਵੀ ਮਜ਼ਹਬ ਦੇ, ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਮਜ਼ਹਬ ਨਫ਼ਰਤ ਦਾ ਨਾਂ ਨਹੀਂ ਹੈ, ਮਜ਼ਹਬ ਪਿਆਰ ਦਾ ਨਾਂ ਹੈ। ਔਰ ਅਲਾਮਾ ਇਕਬਾਲ ਦੇ ਲਫ਼ਜ਼ ਜਦੋਂ ਦੁਹਰਾਏ ਜਾਂਦੇ ਸੀ ਕਿ ਮਜ਼ਹਬ ਨਹੀਂ ਸਿਖਾਤਾ ਆਪਸ में वैर रखना, कि मजहब ने कदे ये तो नहीं सिखाया कि भाई तुसी किसी दे नाल वैर करो, बेगुनाह नूं मारो। हर मजहब जिहड़ा है, हाँ ये ठीक है कि ब्राह्मणवाद जां हिंदू धर्म दे नां थल्ले
ਉਹਨਾਂ ਨੇ ਸੁਸਾਇਟੀ 'ਚ ਊਚ ਨੀਚ ਕ੍ਰੀਏਟ ਕੀਤੀ। ਕਾਸਟ ਸਿਸਟਮ ਵਰਸਟ ਫਾਰਮ ਹੈ, ਲੇਕਿਨ ਇਹਦੇ ਬਾਵਜੂਦ ਜੇ ਉਹਨਾਂ ਦੀ ਭਗਤੀ ਲਹਿਰ, ਭਗਤੀ ਦੇ ਨਾਂ ਥੱਲੇ ਰਾਮਾਨੰਦ ਜਾਂ ਜਿਸ ਚੋਂ ਬਾਅਦ ਦੂਸਰੇ ਭਗਤ ਪੈਦਾ ਹੋਏ, ਸੋ ਉਹਨਾਂ ਨੇ ਈਵਨ ਉਸ ਬੈਰੀਅਰ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਬ੍ਰਾਹਮਣ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਅਲਟੀਮੇਟਲੀ, ਔਰ ਕਬੀਰ ਸਾਹਿਬ ਜਿਹੜੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਨਾਂ ਨੇ ਤਾਂ ਈਵਨ ਤਿੱਖੀ ਆਵਾਜ਼ 'ਚ ਇਹ ਗੱਲ ਜਦੋਂ ਕਹੀ ਕਿ ਜੇ ਤੂੰ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਿ ਹੇ ਬ੍ਰਾਹਮਣ, ਜੇ ਤੂੰ ਜਨਮ ਦੇ ਨਾਲ ਆਪਣੇ ਆਪ ਨੂੰ ਉੱਚਾ ਮੰਨਣਾ ਚਾਹੁੰਦਾ ਹੈ ਤੇ ਫਿਰ ਇਹ ਦੱਸ ਵੀ ਤੂੰ ਵੀ ਪੈਦਾ ਉਵੇਂ ਹੀ ਹੋਇਆ ਜਿਵੇਂ ਸਾਰੇ ਲੋਕ ਹੋਰ ਹੁੰਦੇ ਨੇ, ਤੂੰ ਕਿਸੇ ਹੋਰ ਰਸਤੇ ਨਹੀਂ ਜੰਮ ਪਿਆ, ਆਨ ਵਾਟ ਕਿਸੇ ਹੋਰ ਰਸਤੇੋਂ ਨਹੀਂ ਆਇਆ। ਤੂੰ ਇਹ ਦੱਸ ਵੀ ਤੇਰੀਆਂ ਰਗਾਂ ਦੇ ਵਿੱਚ ਦੁੱਧ ਹੈ, ਤੇਰੀਆਂ ਰਗਾਂ 'ਚ ਵੀ ਉਹੀ ਖੂਨ ਹੈ ਜਿਹੜਾ ਮੇਰੀਆਂ ਰਗਾਂ 'ਚ ਹੈ, ਤੇ ਤੂੰ ਉੱਚਾ ਕਿਵੇਂ ਹੋਇਆ, ਮੈਂ ਨੀਵਾਂ ਕਿਵੇਂ ਹੋਇਆ। ਲੇਕਿਨ ਅੱਜ ਜਿਨ੍ਹਾਂ ਦੇ ਹੱਥ 'ਚ ਉੱਥੇ ਪੋਲੀਟੀਕਲ ਪਾਵਰ ਹੈ, ਉਹਨਾਂ ਨੇ ਉਸ ਨਫ਼ਰਤ ਨੂੰ ਸਿਖਰਾਂ ਤੱਕ ਪਹੁੰਚਾ ਦਿੱਤਾ। ਇਸ ਖਬਰ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਇਸ ਥਾਟ ਨੂੰ ਕੰਪਲੀਟ ਕਰ ਲਾਂ ਕਿ ਇਸ ਸਭ ਦੇ ਚੱਲਦੇ ਆ, ਜਿੱਥੇ ਸ਼ਮਸ਼ਾਨ ਘਾਟਾਂ ਦੇ ਵਿੱਚ ਕੋਈ ਜਿਹੜਾ ਹੈ ਉਹ ਕ੍ਰੀਮੇਟ ਕਰਨ ਦੇ ਨਾਂ ਦੇ ਥੱਲੇ ਉੱਥੇ ਕੋਈ ਪ੍ਰਬੰਧ ਨਹੀਂ ਸੀ, ਉਹਨਾਂ ਨੂੰ ਗਰੀਬਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ ਜਾ ਰਿਹਾ। ਔਰ ਜਿਵੇਂ ਹਜ਼ਾਰਾਂ ਲਾਸ਼ਾਂ ਕੋਵਿਡ ਦੇ ਵੇਲੇ ਗੰਗਾ ਦੇ ਕੰਢੇ ਜਿਹੜੀਆਂ ਰੇਤੇ ਦੇ ਵਿੱਚ ਸੁੱਟ ਕੇ ਲੋਕ ਚਲੇ ਗਏ, ਉੱਥੇ ਦਿੱਲੀ ਦੂਸਰੀਆਂ ਥਾਵਾਂ ਦੇ ਉੱਤੇ ਉਹ ਸਿੱਖ ਨੌਜਵਾਨ ਜਿਹੜੇ ਘਰਾਂ ਚੋਂ ਲਿਜਾ ਕੇ ਉਹਨਾਂ ਨੂੰ ਡੈੱਡ ਬਾਡੀਜ਼ ਨੂੰ ਦੇਖਦੇ ਸੀ ਕਿ ਭਾਈ ਕਿਹਨੂੰ ਕ੍ਰੀਮੇਟ ਕਰਨਾ ਹੈ, ਕਿਹਨੂੰ ਬਰੀ ਕਰਨਾ ਹੈ, ਜੋ ਵੀ ਉਹਨਾਂ ਦਾ ਮਜ਼ਹਬੀ ਵਿਸ਼ਵਾਸ ਹੈ, ਔਰ ਹਰ ਇੱਕ ਦੀਆਂ ਲੋੜਾਂ ਪੂਰੀਆਂ ਕਰਨ ਦੀ ਲਾਈਨ। ਔਰ ਇਹ ਮੈਂ ਸਮਝਦਾ ਕਿ ਵੀ ਇਸ ਵਰੇ ਦੇ ਵਿੱਚ 2020 'ਚ ਜਿੰਨਾ ਸਿੱਖੀ ਦਾ ਪ੍ਰੈਕਟੀਕਲ ਪ੍ਰਚਾਰ ਹੋਇਆ, ਠੀਕ ਹੈ ਅਸੀਂ ਵਰਲਡ ਪਾਰਲੀਮੈਂਟ ਆਫ ਰਿਲੀਜਨ 'ਚ ਖੜੇ ਹੋ ਜਾਈਏ, ਇੰਟਰਫੇਥ 'ਚ ਖੜੇ ਹੋ ਜਾਈਏ, ਆਪਣੇ ਗੁਰਦੁਆਰਿਆਂ 'ਚ ਖਲੋ ਕੇ ਦਸੀਏ ਕਿ ਜੀ ਦੇਖੋ ਸਾਡੇ ਮਜ਼ਹਬ ਦੇ ਅਸੂਲ ਪਿਆਰ ਸਿਖਾਉਂਦੇ ਨੇ ਇਨਸਾਨੀਅਤ ਨੂੰ, ਲੋੜਵੰਦਾਂ ਦੀ ਮਦਦ ਕਰਨ ਨੂੰ, ਜਸਟਿਸ ਲਈ ਖਲੋਣ ਨੂੰ। ਪਰ ਗੱਲ ਤਾਂ ਅਲਟੀਮੇਟਲੀ ਹੈ ਜਦੋਂ ਉਹਦੀ ਐਪਲੀਕੇਸ਼ਨ ਹੁੰਦੀ ਹੈ। ਔਰ ਮੈਂ ਸਮਝਦਾ ਵੀ ਪਿਛਲਾ ਵਰਾ ਇਨਸਾਨੀਅਤ ਦੇ ਲਈ ਜਿੱਥੇ ਇੱਕ ਦੁਖਦਾਈ ਵਰਾ ਸੀ ਇਸ ਪਲੈਨਟ ਦੇ ਲੋਕਾਂ ਲਈ, ਲੱਖਾਂ ਲੋਕ ਮਰੇ, ਪਰ ਉੱਥੇ ਸਿੱਖ ਧਰਮ ਦਾ ਬੈਸਟ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ। ਔਰ ਕੱਲਾ ਇਹ ਨਹੀਂ ਹੈ ਕਿ ਭਾਰਤ ਦੇ ਹਵਾਲੇ ਨਾਲ ਇਹੀ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਵੀ ਉੱਥੋਂ ਦੀ ਬੀਬੀ MP ਔਰ ਸਾਡੇ ਵੀਰ ਸੁਖਵਿੰਦਰ ਸਿੰਘ ਬਾਜਵਾ ਜਿਹੜੇ ਨੇ, ਸੁਖਜਿੰਦਰ ਸਿੰਘ ਬਾਜਵਾ, ਉਹਨਾਂ ਨੇ ਕੋਆਰਡੀਨੇਟ ਕੀਤਾ ਸਾਰਾ ਐਫਰਟ ਯੂਨਾਈਟਿਡ ਸਿੱਖਸ ਰਾਹੀਂ। ਉੱਥੇ ਵੀ ਲੋੜਵੰਦਾਂ ਦੀਆਂ ਲੋੜਾਂ ਬਰਾਬਰ ਕੈਂਪ ਲਾ ਕੇ ਉਹ ਫੂਡ ਹੋਏ, ਉਹ ਮੈਡੀਕੇਸ਼ਨ ਹੋਏ, ਹੋਰ ਲੋੜਾਂ ਹੋਣ, ਉਹ ਪੂਰੀਆਂ ਕੀਤੀਆਂ ਗਈਆਂ। ਔਰ ਇਹ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਤਾਂ ਸਰਕਾਰਾਂ ਨੇ ਅਵਾਰਡ ਦਿੱਤੇ। UK ਦੇ ਵਿੱਚ ਉਹਨਾਂ ਦੀ ਹਕੂਮਤ ਨੇ ਕਿਹਾ ਕਿ ਭਾਈ ਜਿੰਨਾ ਬੈਸਟ ਪ੍ਰਬੰਧ, ਜਦੋਂ ਹਸਪਤਾਲ ਭਰੇ ਹਨ, ਕਿਉਂਕਿ UK 'ਚ ਵੀ ਬਹੁਤ ਬੁਰਾ ਹਾਲ ਸੀ ਕੋਵਿਡ-19 ਦੇ ਚੱਲਦੇ। ਹੁਣ ਇੱਕ ਪਾਸੇ ਇਹ ਇਨਸਾਨੀਅਤ ਦਾ ਬੈਸਟ ਸੀ, ਔਰ ਮੈਂ ਸਮਝਦਾ ਵੀ ਕਈ ਵਾਰ ਇਹ ਆਫਤ ਜਾਂ ਬਿਮਾਰੀ ਇੱਕ ਸੁਨੇਹਾ ਵੀ ਲੈ ਕੇ ਆਉਂਦੀ ਹੈ ਕਿ ਭਾਈ ਸੰਭਲ ਜਾਓ। ਪਰ ਜਿਸ ਖਿੱਤੇ ਦੀ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਵਿੱਚ, ਇਹਨਾਂ ਨਫ਼ਰਤ ਦੇ ਵਣਜਾਰਿਆਂ ਨੇ ਜਿਹੜੇ 40-45 ਲੱਖ ਲੋਕ ਮਰੇ, ਉਹ ਵੀ ਅਣਗੌਲਿਆਂ ਕੀਤੇ। ਝੂਠ ਦਾ ਲੈਵਲ ਇੱਥੋਂ ਤੱਕ ਕਿ ਸੈਂਟਰ ਗਵਰਨਮੈਂਟ ਦੇ ਵਿੱਚ ਉਹਨਾਂ ਦਾ ਹੈਲਥ ਮਿਨਿਸਟਰ ਖਲੋ ਕੇ ਕਹਿ ਰਿਹਾ ਹੈ ਕਿ ਸਾਡੇ ਕੋਲ ਕੋਈ ਡੇਟਾ ਨਹੀਂ ਆਇਆ ਸਟੇਟਾਂ ਤੋਂ ਕਿ ਇੱਕ ਵੀ ਬੰਦਾ ਜਿਹੜਾ ਉਹ ਆਕਸੀਜਨ ਦੀ ਕਮੀ ਨਾਲ ਮਰਿਆ ਹੋਵੇ। ਜਦੋਂ ਤੁਸੀਂ ਝੂਠ ਹੀ ਬੋਲਣਾ ਹੈ, ਲੱਖਾਂ ਡੈੱਡ ਬਾਡੀ ਜਿਹੜੀਆਂ ਨੇ ਉਹ ਖੁਰਦ-ਬੁਰਦ ਵਾਂਗ ਉਹਨਾਂ ਦੀ ਹੋਂਦ ਹੀ ਮਿਟਾ ਦਿੱਤੀ ਗਈ ਕਿ ਉਹ ਮਰੇ ਹੀ ਨਹੀਂ ਨੇ, ਐਗਜ਼ਿਸਟ ਹੀ ਨਹੀਂ ਕਰਦੇ ਸੀ। ਸੋ ਇਸ ਸਭ ਦੇ ਚੱਲਦੇ ਆ ਹੁਣ ਜਦੋਂ ਹਾਲਾਤ ਨਾਰਮਲ ਵੱਲ ਵਧੇ ਨੇ, ਚਾਹੀਦਾ ਇਹ ਸੀ ਕਿ ਇਹ ਨਫ਼ਰਤ ਦੇ ਵਣਜਾਰੇ ਦੇਖਦੇ ਕਿ ਭਾਈ ਕੁਦਰਤ ਨੇ ਇੰਨਾ ਵੱਡਾ ਜੋਲਟ ਦਿੱਤਾ ਹੈ, ਕਿਉਂਕਿ ਭਾਰਤ ਉਹਨਾਂ ਮੁਲਕਾਂ 'ਚੋਂ ਸੀ ਜਿਹੜੇ ਵਰਸਟ ਇਫੈਕਟਡ ਹੋਏ। ਇੰਗਲੈਂਡ, UK ਹੋਇਆ, ਸਰਟਨਲੀ ਬ੍ਰਾਜ਼ੀਲ ਹੋਇਆ, ਲੇਕਿਨ ਭਾਰਤ ਦੇ ਵਿੱਚ ਬਹੁਤ ਵੱਡੇ, ਸਭ ਤੋਂ ਜ਼ਿਆਦਾ ਮੌਤਾਂ ਜੇ ਤੁਸੀਂ ਗਿਣੋਗੇ ਤਾਂ ਭਾਰਤ 'ਚ ਹੋਈਆਂ ਹੋਣਗੀਆਂ ਪਾਪੂਲੇਸ਼ਨ ਵਾਈਜ਼। ਲੇਕਿਨ ਉਸ ਤੋਂ ਬਾਅਦ ਉਹੀ ਨਫ਼ਰਤ, ਉਹੀ UP ਤੋਂ ਲੈ ਕੇ ਔਰ ਸਾਰੇ ਪਾਸੇ। ਔਰ ਜਿਹੜੀ ਖਬਰ ਮੈਂ ਡਿਸਕਸ ਕਰਨ ਜਾ ਰਿਹਾ ਅੱਜ ਭਾਰਤ ਦੇ ਮੀਡੀਆ 'ਚ ਪਿਛਲੇ 2 ਦਿਨ ਤੋਂ ਚੱਲ ਰਹੀ ਹੈ, ਕਿਉਂਕਿ ਚੱਲ ਤਾਂ ਇਹ ਕਈ ਹਫ਼ਤਿਆਂ ਤੋਂ ਰਹੀ ਸੀ। ਹੁਣ ਦਿੱਲੀ ਦੇ ਨਾਲ ਲੱਗਦਾ ਗੁੜਗਾਵਾਂ ਹੈ, ਜਿਹਦਾ ਇਹਨਾਂ ਨੇ ਨਾਂ ਵੀ ਬਦਲ ਕੇ, ਕਿਉਂਕਿ ਉੱਥੇ ਗੰਨਾ ਬਹੁਤ ਜ਼ਿਆਦਾ ਹੁੰਦਾ ਹੈ, ਉਹ ਸਾਰੀ ਬੈਲਟ ਦੇ ਵਿੱਚ ਪੁਰਾਣੀ ਜਾਟਾਂ ਦੀ ਬੈਲਟ ਹੈ, ਔਰ ਉਹਨੂੰ ਗੁੜਗਾਉਂ ਤੋਂ ਮਤਲਬ ਹੀ ਹੈ। ਇਹਨਾਂ ਨੇ ਕਿਹਾ ਜੀ ਨਹੀਂ ਇਹ
ਮਹਾਭਾਰਤ ਦੇ ਵਿੱਚ ਇਹਦਾ ਨਾਂ ਜਿਹੜਾ ਉਹ ਗੁਰੂਗ੍ਰਾਮ ਸੀ। ਇਹ ਫਲਾਣਿਆਂ ਦੇ ਨਾਲ ਜੁੜਿਆ ਹੋਇਆ, ਢਿਮਕੇ ਦੇ ਨਾਲ ਜੁੜਿਆ ਹੋਇਆ, ਤੇ ਨਤੀਜੇ ਦੇ ਤੌਰ ਤੇ ਉਹਦਾ ਨਾਂ ਵੀ ਉਹਨਾਂ ਨੇ ਬਦਲਿਆ, ਪਰ ਮੈਂ ਗੁੜਗਾਵਾਂ ਹੀ ਵਰਤਾਂਗਾ ਕਿ ਉੱਥੇ ਹਰਿਆਣੇ ਦਾ ਹਿੱਸਾ ਹੈ। ਹਰਿਆਣੇ 'ਚ ਮਨੋਹਰ ਲਾਲ ਖੱਚਰ ਦੀ ਸਰਕਾਰ ਹੈ, ਔਰ ਉਹ ਜਿਹੜੀਆਂ ਦੋਨੋਂ ਹੀ ਗੁਜਰਾਤ ਦੇ ਵਿੱਚ ਵੀ ਔਰ ਹਰਿਆਣੇ ਦੇ ਵਿੱਚ ਵੀ ਤੁਸੀਂ ਦੇਖੋਗੇ, ਹੁਣ ਮੱਧ ਪ੍ਰਦੇਸ਼ ਵੀ ਸ਼ਿਵਰਾਜ ਚੌਹਾਨ, ਉਹ ਇਹ ਦੋਵੇਂ ਤਿੰਨੇ ਸਟੇਟਾਂ ਜਿਹੜੀਆਂ ਨੇ ਉਹ ਹਿੰਦੂਤਵਾ ਦੀਆਂ ਲੈਬੋਰਟਰੀਜ਼ ਵੀ ਨੇ, ਬੜੀ ਸਖਤੀ ਨਾਲ ਉਹ ਆਪਣੀਆਂ ਨੀਤੀਆਂ ਲਾਗੂ ਕਰਦੇ ਨੇ। ਔਰ ਇਹਨੇ ਮਨੋਹਰ ਲਾਲ ਖੱਚਰ ਨੇ ਜਿਵੇਂ ਕਿਸਾਨਾਂ ਦੀ ਲਹਿਰ ਨੂੰ ਕੁਚਲਣ ਦੇ ਲਈ ਵੀ ਜੋ ਜਿਸ ਕਿਸਮ ਦੇ ਢੰਗ ਤਰੀਕੇ ਅਪਣਾਏ, ਉਹ ਮੁਕੰਮਲ ਫੇਲ ਹੋਇਆ, ਵੱਖਰੀ ਗੱਲ ਹੈ। ਹੁਣ ਮੁਸਲਮਾਨਾਂ ਦੀ ਆਬਾਦੀ ਇਹ ਗੁੜਗਾਵਾਂ ਜਾਂ ਇਹਨਾਂ ਦੇ ਨਾਲ ਹੀ ਜ਼ਿਲ੍ਹਾ ਮੇਵਾਤ ਹਰਿਆਣੇ ਦਾ, ਕਿਉਂਕਿ ਇੱਕ ਮੀਓ ਮੁਸਲਮਾਨ ਜਿਹੜੇ ਬਹਾਦਰ ਸੋਲਜਰ ਵੀ ਰਹੇ ਬ੍ਰਿਟਿਸ਼ ਪੀਰੀਅਡ 'ਚ, ਆਰਮੀ 'ਚ ਵੀ ਸੀ, ਹੁਣ ਵੀ ਉਹਨਾਂ 'ਚੋਂ ਹੋਣਗੇ, ਇਹ ਮੁਸਲਮਾਨਾਂ ਦੀ ਬੈਲਟ ਹੈ। ਔਰ ਕਿਉਂਕਿ ਜਾਟਾਂ ਦੇ ਵਿੱਚ ਵੀ ਇੱਕ ਟੋਲਰੈਂਸ ਰਹੀ ਹੈ, 47 ਦੇ ਵਿੱਚ ਜਿਹੜਾ ਉਹਨਾਂ ਨੇ ਉੱਥੇ ਟਿਕ ਗਏ, ਔਰ ਵੱਡੀ ਗਿਣਤੀ 'ਚ ਮੁਸਲਮਾਨ ਇੱਥੇ, ਔਰ ਇਹ ਗੁੜਗਾਵਾਂ ਖਾਸ ਤੌਰ ਤੇ ਦਿੱਲੀ ਦੇ ਡਿਵੈਲਪ ਹੋਣ ਤੋਂ ਬਾਅਦ ਜਿਹੜਾ ਉਹਨਾਂ ਦਾ ਉਹਨੂੰ NRC ਕੇ ਕੀ ਕਹਿੰਦੇ ਨੇ ਏਰੀਆ, ਜਿਹਦੇ 'ਚ ਯੂਪੀ ਦਾ ਵੀ ਕੁਛ ਹੈ, ਔਰ ਇੱਥੇ ਕਾਫੀ ਇੰਡਸਟਰੀਲਾਈਜ਼ ਵੀ ਹੋਇਆ ਹੈ, IT ਸੈਕਟਰ ਦੇ ਲੋਕ ਵੀ ਨੇ, ਔਰ ਇਸ ਸਾਰੇ 'ਚ ਮੁਸਲਮਾਨ ਪੋਪੂਲੇਸ਼ਨ ਵੀ ਹੈ, ਔਰ ਉਹ 47 ਤੋਂ ਪਹਿਲਾਂ ਦੇ ਸਦੀਆਂ ਤੋਂ ਉਹ ਜਿਹੜੇ ਨੇ ਉਸ ਧਰਤੀ ਤੇ ਰਹਿੰਦੇ ਨੇ। ਹੁਣ ਜਿੱਥੇ ਅਸੀਂ ਇਸਲਾਮ ਦੇ ਵਿੱਚ ਨਮਾਜ਼ ਦੇਖਦੇ ਹਾਂ, ਨਮਾਜ਼ ਦੇ ਵਿੱਚ ਜੁਮੇ ਦੀ ਨਮਾਜ਼, ਕਿਉਂਕਿ ਜੁਮਾ ਫਰਾਈਡੇ ਨੂੰ ਕਹਿੰਦੇ ਨੇ, ਸ਼ੁੱਕਰਵਾਰ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਆਮ ਤੌਰ ਦੇ ਉੱਤੇ, ਕਿਉਂਕਿ ਬਾਕੀ ਤਾਂ ਨਮਾਜ਼ ਹਰ ਇੱਕ ਦਾ ਆਪਣੇ ਰੱਬ ਦੇ ਨਾਲ 5 ਵੇਲੇ ਦੀ ਨਮਾਜ਼ ਜਿਹੜੀ ਹੈ ਉਹ ਲਾਜ਼ਮ ਹੈ ਹਰ ਮੁਸਲਮਾਨ ਤੇ, ਉਹ ਆਪਣੇ ਦਫ਼ਤਰ 'ਚ ਪੜ੍ਹਦਾ ਹੈ, ਘਰ 'ਚ ਪੜ੍ਹਦਾ ਹੈ, ਕਿੱਥੇ ਪੜ੍ਹਦਾ ਹੈ। ਲੇਕਿਨ ਇਸ ਗੱਲ ਨੂੰ ਪ੍ਰੈਫਰ, ਜਮਾਤ ਦਾ ਕਨਸੈਪਟ ਇੰਪੋਰਟੈਂਟ ਹੈ ਕਿ ਜਿਹੜੀ ਜੁਮੇ ਦੀ ਨਮਾਜ਼ ਹੈ ਉਹ ਜਮਾਤੀ ਤੌਰ ਤੇ ਪੜ੍ਹੀ ਜਾਏ। ਸੋ ਉਹਦੇ 'ਚ ਇਕੱਠੇ ਹੋ ਕੇ ਜਿਹੜੇ ਨੇ ਮੋਸਟਲੀ ਜਿਹੜੇ ਤਾਂ ਵੱਡੇ ਵੱਡੇ ਸ਼ਹਿਰ ਰਹੇ ਨੇ ਉਹਨਾਂ 'ਚ ਈਦਗਾਹ ਨੇ, ਔਰ ਵੱਡੇ ਵੱਡੇ ਪਾਰਕ ਅਦਰਵਾਈਜ਼ ਉਹ ਖਾਲੀ ਪਏ ਹੁੰਦੇ ਨੇ, ਲੇਕਿਨ ਉਹ ਜੁਮੇ ਦੀ ਨਮਾਜ਼ ਲਈ ਹੁੰਦੇ ਨੇ। ਲੇਕਿਨ ਜਿੱਥੇ ਇਸ ਕਿਸਮ ਦੀਆਂ ਈਦਗਾਹ ਨਹੀਂ ਨੇ, ਇੱਕ ਟੋਲਰੈਂਸ ਦਾ ਪਾਰਟ ਵੀ ਸੁਸਾਇਟੀ ਦਾ ਰਿਹਾ ਹੈ, ਪੰਜਾਬ 'ਚ ਵੀ ਹੁਣ ਵੀ ਹੈ, ਮਲੇਰਕੋਟਲਾ ਹੋਏ ਜਾਂ ਜਿੱਥੇ ਵੀ ਕਿਤੇ ਮੁਸਲਮਾਨ ਨੇ, ਜੇ ਉਹਨਾਂ ਦਾ ਫਰਾਈਡੇ ਉਹਨਾਂ ਕੋਲ ਆਪਣਾ ਪ੍ਰੋਪਰ ਜਿਹੜੀ ਹੈ ਈਦਗਾਹ ਨਹੀਂ ਹੈ, ਜੋ ਖੁੱਲੀ ਥਾਂ ਜਿਹੜੀ ਵਰਤੋਂ 'ਚ ਨਹੀਂ ਹੈ, ਜਿਹੜਾ ਕੋਈ ਟ੍ਰੈਫਿਕ ਨੂੰ ਅਬਸਟਰਕਟ ਨਹੀਂ ਕਰ ਰਹੀ, ਕੋਈ ਹਸਪੀਟਲਸ ਦੇ ਕੋਈ ਪੇਸ਼ੈਂਟਸ ਨੂੰ ਬੌਦਰ ਨਹੀਂ ਕਰ ਰਹੀ, ਕੋਈ ਸਕੂਲਾਂ ਕਾਲਜਾਂ ਨੂੰ ਨਹੀਂ ਹੈ, ਉਹ ਉੱਥੇ ਓਪਨ ਦੇ ਵਿੱਚ ਨਮਾਜ਼ ਪੜ੍ਹਦੇ ਨੇ। ਹੁਣ ਇਹ ਸਿਲਸਿਲਾ ਤਾਂ ਸਦੀਆਂ ਤੋਂ ਰਿਹਾ ਕਿ ਭਾਈ ਇਹ ਹੈ, ਲੇਕਿਨ ਇਹਦੇ ਮਨੋਹਰ ਲਾਲ ਖੱਚਰ ਦੀ ਸਰਕਾਰ ਦੇ ਆਉਂਦਿਆਂ ਇਹਨਾਂ ਨੇ ਕਈ ਥਾਵਾਂ ਦੇ ਉੱਤੇ, ਔਰ ਗੁੜਗਾਵਾਂ ਉਹਨਾਂ ਨੇ ਟੈਸਟ ਮਕਸਦ ਉਹਨਾਂ ਦਾ ਇਹ ਹੈ ਕਿ ਮੁਸਲਮਾਨਾਂ ਨੂੰ ਭਾਰਤ ਦੇ ਵਿੱਚ ਆਪਣਾ ਮਜ਼ਹਬ ਵੀ ਪ੍ਰੈਕਟਿਸ ਨਹੀਂ ਕਰਨ ਦੇਣਾ ਚਾਹੁੰਦੇ। ਅਲਾਮਾ ਇਕਬਾਲ ਨੇ ਜਦੋਂ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਇਹ ਜਿਹੜੇ ਨਾਦਾਨ ਮੁਸਲਮਾਨ ਨੇ ਭਾਰਤ ਦੇ, ਇਹ ਸਮਝਦੇ ਨੇ ਕਿ ਵੀ ਜੇ ਇੱਥੇ ਨਮਾਜ਼ ਦੀ ਇਜਾਜ਼ਤ ਹੈ ਤੇ ਇਹ ਆਜ਼ਾਦੀ ਹੈ। ਇਹ ਤਾਂ ਹੁਣ ਤਾਂ ਇਹ ਹੈ ਵੀ ਉਹ ਨਮਾਜ਼ ਦੀ ਵੀ ਇਜਾਜ਼ਤ ਉਹਨਾਂ ਨੇ ਖੋਹ ਲਈ, ਆਜ਼ਾਦੀ ਤਾਂ ਪਹਿਲਾਂ ਹੀ ਨਹੀਂ ਸੀ। ਔਰ ਉਸ ਦਾ ਨਤੀਜਾ ਇਹ ਕਿ ਇਹਨਾਂ ਨੇ ਪਹਿਲਾਂ ਤਾਂ ਗੁੜਗਾਵਾਂ 'ਚ ਅੱਜ ਤੋਂ ਕੁਝ ਮਹੀਨੇ ਪਹਿਲਾਂ ਉੱਥੇ ਹਿੰਦੂ ਤਵੀਆਂ ਦੀ ਭੀੜ ਜਦੋਂ ਉਹ ਨਮਾਜ਼ ਪੜ੍ਹ ਰਹੇ ਹੁੰਦੇ ਸੀ, ਆ ਕੇ ਉਹਨਾਂ ਨੇ ਡਿਸਟਰਬ ਕਰਨਾ ਸ਼ੁਰੂ ਕੀਤਾ, ਪੱਥਰ ਮਾਰਨੇ ਸ਼ੁਰੂ ਕੀਤੇ, ਔਰ ਇਹ ਕਿਹਾ ਜੀ ਅਸੀਂ ਨਹੀਂ ਅਲਾਉ ਕਰਨਾ। ਟਕਰਾਅ ਦੀ ਵੀ ਕੁਝ ਥਾਵਾਂ ਤੇ ਹਾਲਾਤ ਬਣੇ। ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਗੁੜਗਾਵਾਂ ਦੇ ਵਿੱਚ ਕੰਪਰੋਮਾਈਜ਼ ਕਰਕੇ ਉਹਨਾਂ ਨੇ 8 ਏਰੀਏ ਡੈਜ਼ਿਗਨੇਟ ਕੀਤੇ ਕਿ ਤੁਸੀਂ ਇਹਨਾਂ ਥਾਵਾਂ ਦੇ ਉੱਤੇ ਨਮਾਜ਼ ਪੜ੍ਹ ਸਕਦੇ ਹੋ। ਐਡਮਿਨਿਸਟ੍ਰੇਸ਼ਨ ਨੇ ਕੀਤਾ। ਹੁਣ ਉਹਨਾਂ ਨੇ ਡੈਜ਼ਿਗਨੇਟਿਡ ਏਰੀਆਜ਼ ਦੇ ਵਿੱਚ ਵੀ ਜਦੋਂ ਅਗਲੇ ਹਫ਼ਤਿਆਂ ਦੇ ਵਿੱਚ ਮੁਸਲਮਾਨ ਜਿਹੜੇ ਨੇ ਉਹ ਜੁਮੇ ਦੀ ਨਮਾਜ਼ ਲਈ ਗਏ ਤਾਂ ਉੱਥੇ ਉਹੀ ਹਿੰਦੂ ਸ਼ਰਾਰਤੀ ਭੀੜਾਂ ਨੇ ਆ ਕੇ ਕਿਤੇ ਵੱਟੇ ਮਾਰਨੇ, ਕਿਤੇ ਨਾਅਰੇਬਾਜ਼ੀ, ਔਰ ਵਿੱਚ ਵੜ ਕੇ ਜਿਹੜਾ ਉਹ ਆਪਣੇ ਜਿਹੜਾ ਉਹ ਜੈ ਸਿਆ ਰਾਮ ਔਰ ਫਲਾਣੇ ਨਾਅਰੇ ਲਾਣੇ ਸ਼ੁਰੂ ਕਰਤੇ। ਹੁਣ ਹਾਲਾਤ ਇੱਥੋਂ ਤੱਕ ਪਹੁੰਚ ਗਏ ਨੇ, ਪਿਛਲੇ 2 ਹਫ਼ਤੇ ਤੋਂ 3 ਹਫ਼ਤੇ ਤੱਕ ਪਹੁੰਚਦੇ ਆ ਕਿ ਉਹ ਜ਼ਬਰਦਸਤੀ ਆ ਕੇ, ਔਰ ਦਰਸ਼ਕ ਦੇਖ ਸਕਦੇ ਨੇ ਕਿ ਭਾਈ ਜਿੱਥੇ ਉਹ ਨਮਾਜ਼ ਪੜ੍ਹਦੇ ਨੇ, ਉਹਨਾਂ ਨੇ ਵੀਰਵਾਰ ਇੱਕ ਦਿਨ ਪਹਿਲਾਂ ਆ ਕੇ ਉੱਥੇ ਗੋਹੇ ਦੀਆਂ ਪਾਥੀਆਂ ਖਿਲਾਰ ਦਿੱਤੀਆਂ ਕਿ ਨਹੀਂ ਕਰ ਸਕਦੇ। ਫਿਰ ਕੁਝ ਥਾਵਾਂ ਤੇ ਹੁਣ ਇਹ ਹੋਇਆ ਕਿ ਉੱਥੇ ਉਹਨਾਂ ਨੇ ਵਾਲੀਬਾਲ ਦਾ ਨੈਟ ਲਾ ਕੇ ਉਸ ਖੁੱਲੀ ਥਾਂ ਜਿੱਥੇ ਉਹਨਾਂ ਨੇ ਪੜ੍ਹਨਾ ਸੀ ਉਹ ਆ ਕੇ ਉਹਨਾਂ ਨੇ ਵਾਲੀਬਾਲ ਖੇਲਣਾ ਸ਼ੁਰੂ ਕਰਤਾ ਕਿ ਵੀ ਅਸੀਂ, ਔਰ ਇਹਦੇ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਵੀ ਕਿਹਾ ਕਿ ਜੀ ਕਿਉਂਕਿ ਵਿਰੋਧਤਾ ਹੋ ਰਹੀ ਹੈ ਤੇ ਜਿਹੜੀ ਅਸੀਂ ਪਰਮਿਸ਼ਨ 8 ਡੈਜ਼ਿਗਨੇਟਿਡ ਏਰੀਆਜ਼ ਦੀ ਦਿੱਤੀ ਸੀ ਨਮਾਜ਼ ਪੜ੍ਹਨ ਦੀ,
ਅਸੀਂ ਉਹ ਵਾਪਸ ਲੈ ਰਹੇ ਹਾਂ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਮੈਂ ਜਿਹੜੀ ਗੱਲ ਇਸ ਵਰੇ 'ਚ ਔਰ ਜਦੋਂ ਹੁਣ ਇਹ ਦਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਨੂੰ ਲੈ ਕੇ ਸਾਰੀ ਫਜ਼ਾ 'ਚ ਹੈ, ਔਰ ਅੱਜ ਉਹਨਾਂ ਦੇ NDTV ਤੋਂ ਲੈ ਕੇ ਸਾਰਿਆਂ 'ਚ ਡਿਸਕਸ ਹੋ ਰਿਹਾ, ਔਰ ਇਹ ਕੋਈ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਕ ਤਕਰਾਰ ਦਾ ਕਾਰਨ ਵੀ ਬਣੇਗਾ। ਹਿੰਦੂ ਤੋਂ ਵੀ ਇਵੇਂ ਇਹਨੂੰ ਲਾਈਂਗ ਡਾਊਨ ਨਹੀਂ ਰਹਿਣਗੇ। ਹੁਣ ਗੁੜਗਾਵਾਂ ਦੇ ਵਿੱਚ ਹੀ 4-5 ਵੱਡੇ ਗੁਰਦੁਆਰੇ ਨੇ, ਔਰ ਉਹਨਾਂ ਦੇ ਵਿੱਚ ਇੱਕ ਗੁਰਦੁਆਰਾ ਸਿੰਘ ਸਭਾ ਖਾਸ ਤੌਰ ਤੇ ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਸਿੱਧੂ ਨੇ ਉਹਨਾਂ ਨੂੰ ਸੱਦਿਆ, ਮੁਸਲਮਾਨਾਂ ਦੇ ਮੁਫਤੀ ਔਰ ਦੂਸਰੇ, ਔਰ ਉਹਨਾਂ ਨੂੰ ਕਿਹਾ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਖੁੱਲਾ ਹੱਥ ਹੈ, ਤੁਸੀਂ ਜੁਮੇ ਦੀ ਨਮਾਜ਼ ਕਿਤੇ ਹੋਰ ਤੁਹਾਨੂੰ ਤਰਲੇ ਕਰਨ ਦੀ ਲੋੜ ਨਹੀਂ ਹੈ, ਤੁਸੀਂ ਗੁਰਦੁਆਰੇ ਦੇ ਇਸ ਹੱਥ 'ਚ ਪੜ੍ਹ ਸਕਦੇ ਹੋ। ਔਰ ਇਹ ਸਾਰੀ ਖਬਰ ਨਿਊਜ਼ NCR ਨੇ ਵੀ ਲਾਈ। ਸਿੱਖ ਸੁਸਾਇਟੀ ਕੇਮ ਫਾਰਵਰਡ ਫॉर ਫਰਾਈਡੇ ਪ੍ਰੇਅਰਸ ਆਫਰ ਟੂ ਆਫਰ ਨਮਾਜ਼ ਇਨ ਗੁਰਦੁਆਰਾ। ਉਹਨਾਂ ਨੇ ਕਿਹਾ ਕਿ ਬਈ ਤੁਸੀਂ ਜਿਹੜਾ ਉਹ ਗੁਰਦੁਆਰਾ ਸਾਹਿਬ ਆ ਕੇ ਨਮਾਜ਼ ਅਦਾ ਕਰ ਸਕਦੇ ਹੋ ਖੁੱਲੇ ਹਾਤੇ ਦੇ ਵਿੱਚ। ਇਹ ਗੁਰਦੁਆਰਾ ਸਿੰਘ ਸਭਾ ਨੇ ਮੁਸਲਮਾਨ ਕਮੇਟੀ ਨੂੰ ਕਿਹਾ ਵੀ ਤੁਸੀਂ ਗੁਰਦੁਆਰਾ ਸਾਹਿਬ ਆਓ। ਉਹਨਾਂ ਦੇ ਪ੍ਰੈਜ਼ੀਡੈਂਟ ਨੇ ਸ਼ੇਰਦਿਲ ਸਿੰਘ ਸਿੱਧੂ, ਇਹ ਗੁਰੂਗ੍ਰਾਮ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਇਹ ਸਦਰ ਬਾਜ਼ਾਰ ਤੋਂ ਦੇ ਵਿੱਚ, ਔਰ ਉਹਨਾਂ ਨੇ ਮੁਫਤੀ ਸਲੀਮ ਜਿਹੜੇ ਨਾਲ ਉਹ ਗੱਲਬਾਤ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਵੀ ਤੁਸੀਂ ਇੱਥੇ ਆ ਕੇ ਨਮਾਜ਼ ਅਦਾ ਕਰ ਸਕਦੇ ਹੋ। ਔਰ ਇਸ ਦੇ ਉੱਤੇ ਇੰਨੀ ਕੁ ਖੁਸ਼ੀ ਦੀ ਲਹਿਰ ਹੈ। ਮੁਫਤੀ ਸਲੀਮ ਐਕਸਪ੍ਰੈਸਡ ਹੈਪੀਨੈਸ। ਮੁਫਤੀ ਸਲੀਮ ਆਫ ਗੁਰੂਗ੍ਰਾਮ ਸੈਡ, I am very happy that Sikhs have offered their Gurdwara for the namaz. There are just some people who are trying to spoil the atmosphere. ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੈ ਕਿ ਵੀ ਇਸ ਤੋਂ ਪਹਿਲਾਂ ਕੱਲਾ 8 ਪਲੇਸਿਸ ਨੂੰ 37 ਥਾਵਾਂ ਦੀ ਗੱਲ ਕਰ ਰਹੇ ਨੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਅਲਾਉ ਕੀਤਾ ਸੀ, ਔਰ ਹੁਣ ਉਹ ਘਟਾ ਕੇ ਉਹਨਾਂ ਨੇ ਬਿਲਕੁਲ ਹੀ ਜਿਹੜਾ ਆਲਮੋਸਟ ਖਤਮ ਤੱਕ ਕਰ ਦਿੱਤਾ। ਔਰ ਇਹ ਖਬਰ NDTV ਦੇ ਹਵਾਲੇ ਨਾਲ ਵੀ ਉਹਨਾਂ ਤੇ ਕਿ ਗੁਰੂਗ੍ਰਾਮ ਨਮਾਜ਼ ਬਲੌਕਡ ਅਗੇਨ, ਇਹ ਪਿਛਲੇ ਹਫਤੇ ਦੀ ਖਬਰ ਸੀ। ਪ੍ਰੋਟੈਸਟਰਸ ਆਕੂਪਾਈ ਗੁੜਗਾਉਂ ਸਾਈਡ ਸਪਰੈਡ ਕਾਊ ਡੰਗ, ਕਿ ਵੀ ਉਹ ਜਿਹੜਾ ਗਾਂ ਦਾ ਗੋਹਾ ਉਹਨਾਂ ਨੇ ਪਾਥੀਆਂ ਉੱਥੇ ਖਿਲਾਰ ਦਿੱਤੀਆਂ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਬਾਵਜੂਦ ਕਿ ਸਾਨੂੰ ਪ੍ਰਵੋਕ ਕੀਤਾ ਜਾ ਰਿਹਾ ਹੈ, ਅਸੀਂ ਚੁੱਪਚਾਪ ਇਹਨੂੰ ਸਹਿ ਰਹੇ ਹਾਂ। ਈਵਨ ਟਾਈਮਜ਼ ਆਫ ਇੰਡੀਆ ਨੇ ਵੀ ਅੱਜ ਆਪਣੀ ਇਹਨੂੰ ਪ੍ਰੋਮੀਨੈਂਟ ਖਬਰ ਬਣਾਇਆ। ਗੁੜਗਾਉਂ ਗੁਰਦੁਆਰਾ ਐਸੋਸੀਏਸ਼ਨ ਆਫਰ ਸਪੇਸ ਫਾਰ ਨਮਾਜ਼, ਔਰ ਉਹਨਾਂ ਨੇ ਕਿਹਾ ਕਿ ਲੋਕਲ ਐਸੋਸੀਏਸ਼ਨ ਆਫ ਗੁਰਦੁਆਰਾਜ਼ ਔਨ ਵੈਨਸਡੇ announced it will open its doors to allow namaz with the number of sites for Friday prayers having shrunk by almost half in the city। और गुरुद्वारा सिंह सभा कमेटी ने ये सदर बाजार सब्जी मंडी सैक्टर 39 ਦੇ ਵਿੱਚ ਗੁਰਦੁਆਰਾ ਨੀਅਰ ਮੈਡੈਂਟਾ 'ਚ, ਇਸੇ ਤਰ੍ਹਾਂ ਜੈਕੋਬਪੁਰ ਔਰ ਮਾਡਲ ਟਾਊਨ, ਸਾਰੇ ਗੁਰਦੁਆਰਿਆਂ 'ਚ ਉਹਨਾਂ ਨੇ ਕਿਹਾ ਵੀ ਤੁਸੀਂ ਖੁੱਲੇ ਅਹਾਤੇ ਦੇ ਵਿੱਚ ਕਰ ਸਕਦੇ ਹੋ। ਔਰ ਇਸ ਸਾਰੇ 'ਚ ਉਹਨਾਂ ਨੇ ਇਹ ਕਿਹਾ ਕਿ ਇਟ ਵਾਸ ਡਿਸਟਰਬਿੰਗ ਟੂ ਲਰਨ ਅਬਾਊਟ the opposition to namaz in open areas. The doors of our gurdwaras are always open to everyone. If Muslims are facing problems in finding a place for Friday prayers, they are welcome to offer namaz in our gurdwara, said Harry Singh Sidhu from the committee. और उन्होंने कहा कि भाई असी while each gurdwara has capacity to accommodate thousands of people at a time, they have been allowing only small groups due to COVID norms। के साढ़े कोल ਥਾਂ ਹੈ, ਹਜ਼ਾਰਾਂ ਲੋਕ ਹੈ, ਸਾਡਾ ਗੁਰੂ ਕਾ ਦਰਬਾਰ ਹੈ, ਗੁਰਦੁਆਰਾ ਇਸ ਗੁਰੂ ਕਾ ਦਰਬਾਰ, where anyone can come and pray. If our Muslim brothers are facing issues, we will offer them our promises at gurdwaras and their halls। ਹੁਣ ਇਹ ਇੱਕ ਛੋਟੀ ਗੱਲ ਨਹੀਂ ਹੈ, ਕੱਲਾ ਇਹ ਨਹੀਂ ਹੈ ਕਿ ਵੀ ਇਹ ਸ਼ੋਅ ਕਰਦਾ ਹੈ ਕਿ ਸਿੱਖ ਧਰਮ ਕਿਵੇਂ ਓਪਨ ਹੈ। ਇਹ ਟਕਰਾਅ ਦੀ ਲਾਈਨ ਵੀ ਹੈ ਕਿ ਹੁਣ ਜਿਹੜੇ ਹਿੰਦੂ ਤੋਂ ਵੀ ਹੈ, ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਤਾਂ ਮੁਸਲਮਾਨਾਂ ਨੂੰ ਇਹਨਾਂ ਦਾ ਮਜ਼ਹਬ ਹੀ ਨਹੀਂ ਪ੍ਰੈਕਟਿਸ ਕਰਨ ਦੇਣਾ, ਇਹਨਾਂ ਨੂੰ ਜੇ ਇਹ ਈਦ ਜਿਹੜੀ ਆ ਜੁਮੇ ਦੀ ਨਮਾਜ਼ ਹੀ ਨਹੀਂ ਅਦਾ ਕਰ ਸਕਦੇ, ਤੇ ਸਿੱਖ ਆ ਗਏ ਨੇ। ਹੁਣ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਹਿੰਦੂ ਭੀੜਾਂ ਗੁਰਦੁਆਰਿਆਂ ਤੇ ਵੀ ਜਦੋਂ ਇਹ ਨਮਾਜ਼ ਪੜ੍ਹ ਰਹੇ ਹੋਣ ਅਟੈਕ ਕਰਨ। ਔਰ ਉਹਨਾਂ ਨੇ ਕਿਉਂਕਿ ਵੱਡੇ ਗੁਰਦੁਆਰੇ ਨੇ, ਉਹਨਾਂ ਨੇ ਕੱਲਾ ਪ੍ਰੈਜ਼ੀਡੈਂਟ ਨੇ ਆਪਣੇ ਤੌਰ ਤੇ ਫੈਸਲਾ ਨਹੀਂ ਲਿਆ, ਉਹਨਾਂ ਨੇ ਫੈਸਲਾ ਕਰ ਲਿਆ ਹੋਣਾ ਵੀ ਠੀਕ ਹੈ, ਜੇ ਹੁਣ ਇਹਨਾਂ ਦੇ ਲਈ ਸਾਨੂੰ ਖਲੋ ਕੇ ਇਹਨਾਂ ਦੇ ਨਾਲ ਟੱਕਰ ਵੀ ਲੈਣੀ ਪੈਂਦੀ ਹੈ ਤੇ ਸਾਨੂੰ ਇਹ ਬਹੁਤ ਵੱਡੀ ਗੱਲ ਹੈ। ਔਰ ਮੈਂ ਸਮਝਦਾ ਵੀ ਇਹ ਵੀ ਜਦੋਂ ਅਸੀਂ ਤੋਹਫਿਆਂ ਦੀ ਗੱਲ ਕਰਦੇ ਹਾਂ, ਪਿਆਰ ਤੋਹਫਾ ਹੀ ਹੁੰਦਾ, ਇਹ ਬਾਕੀ ਤਾਂ ਦੁਨਿਆਵੀ ਚੀਜ਼ਾਂ ਹੁੰਦੀਆਂ ਨੇ। ਇਹ ਦਿਲ ਖੋਲ ਕੇ ਆਪਣੇ ਗੁਰਦੁਆਰਾ ਸਾਹਿਬ ਨੂੰ ਕਹਿਣਾ ਕਿ ਆ ਜਾਓ ਭਾਈ ਇੱਥੇ ਤੁਸੀਂ ਪੜ੍ਹੋ। ਇਹ ਪਹਿਲੀ ਵਾਰ ਨਹੀਂ ਹੋਇਆ, ਪਿੱਛੇ ਮੌਨਸੂਨ ਦੇ ਚੱਲਦੇ ਆ ਜਦੋਂ ਦੇਹਰਾਦੂਨ ਔਰ ਉੱਥੇ
ਉਹਨਾਂ ਦੀ ਜਿਹੜੀ ਈਦਗਾਹ ਸੀ ਉਹ ਲੋ ਲਾਈਂਗ ਸੀ, ਪਾਣੀ ਨਾਲ ਭਰ ਗਈ ਔਰ ਵੱਡੀ ਗਿਣਤੀ 'ਚ ਉੱਥੇ ਵੀ ਮੁਸਲਮਾਨ ਨੇ ਤੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦਾ ਜਿਹੜਾ ਮੇਨ ਗੁਰਦੁਆਰਾ ਸੀ ਉਹਨਾਂ ਨੇ ਕਿਹਾ ਜੀ ਤੁਸੀਂ ਈਦ ਦੀ ਨਮਾਜ਼ ਸੀ, ਈਦ ਹੁਣ ਮੁਬਾਰਕ ਦਿਨ ਉਹ ਦੇਖ ਰਹੇ ਨੇ ਉਦਾਸ ਕੇ ਭਾਈ ਅਸੀਂ ਉਹਨਾਂ ਨੇ ਕਿਹਾ ਔਰ ਗੁਰਦੁਆਰੇ ਦੇ ਪ੍ਰਿੰਸਿਸ 'ਚ ਉਹਨਾਂ ਨੇ ਉਹ ਨਮਾਜ਼ ਵੀ ਅਦਾ ਕਰਵਾਈ ਔਰ ਉਹਨਾਂ ਨੂੰ ਲੰਗਰ ਵੀ ਛਕਾਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਹੈ ਬਾਬੇ ਨਾਨਕ ਦਾ ਉਹ ਸਰਬ ਸਾਂਝੀ ਵਾਲਤਾ ਦਾ, ਜਿੱਥੇ ਉਹਨਾਂ ਦੀ ਗੱਲ ਵਕੜੀ ਦੇ ਵਿੱਚ ਕੁੱਲ ਆਲਮ ਹੈ ਔਰ ਉੱਥੇ ਕੋਈ ਨਫ਼ਰਤ ਦੀ ਥਾਂ ਨਹੀਂ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ ਫਿਓਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।